कि इन्हां दा जो पैशन आ ਉਹਦੇ ਮੋਰੇ ਮੇਰੀਆਂ ਇਹ ਗੱਲਾਂ ਕੰਮ ਨਹੀਂ ਆਉਣੀਆਂ। ਪਹਿਲਾਂ ਤਾਂ ਸਾਰੇ ਇਹਨੂੰ ਕਾਫੀ ਇਹਦੇ ਅਗੇਂਸਟ ਚੱਲਦੇ ਸੀ ਵੀ ਤੂੰ ਕਾਹਨੂੰ ਕਿਹੜੇ ਚੱਕਰਾਂ 'ਚ ਪਿਓ ਤੇ ਹੋਰ ਕੋਈ ਕੰਮ ਕਰ। ਇੱਦਾਂ ਸੋਚਦਾ ਸੀ ਕਿ ਇਕੱਲਾ ਕੰਮ ਜ਼ਿਆਦਾ ਕਰਿਆ ਜਾਵੇ, ਲੇਕਿਨ ਹੁਣ ਮੈਂ ਮਹਿਸੂਸ ਕਰਦਾ ਕਿ ਖੇਡਾਂ ਵੀ ਇੱਕ ਜ਼ਿੰਦਗੀ ਦਾ ਹਿੱਸਾ ਆ, ਉਸ ਦੇ ਬਿਨਾਂ ਵੀ ਜੀਵਨ ਜਿਹੜਾ ਆ ਉਹ ਪੂਰਾ ਨਹੀਂ। Child who's got autism. This service has inspired a lot of people across Papakura because I know my father really well. ਤੂੰ ਇੰਜੀਨੀਅਰ ਬਣ ਜਾਈਂ, ਤੂੰ ਡਾਕਟਰ ਬਣ ਜਾਈਂ, ਉਹ ਨਾਲ ਜਿਹੜਾ ਐਥਲੈਟਿਕਸ ਹੋ ਫਿਜ਼ੀਕਲ ਫਿਟਨੈਸ ਹੋ। ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੈਂ ਹਰਜੀਤ ਤਲਸਾੜਾ ਤੇ ਕੈਮਰਾਮੈਨ ਮਹਿੰਦਰ ਰੰਧਾਵੇ ਦੇ ਨਾਲ ਅੱਜ ਇੱਕ ਨਵੇਂ ਪ੍ਰਾਹੁਣੇ ਦੇ ਨਾਲ ਫਿਰ ਤੋਂ ਰਾਬਤਾ ਬਣਿਆ ਜੀ। 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਨੂੰ ਕਵਰ ਕਰਨ ਦੇ ਲਈ ਸਾਨੂੰ ਮੌਕਾ ਮਿਲਿਆ ਨਿਊਜ਼ੀਲੈਂਡ ਦੀ ਇਸ ਧਰਤੀ ਦੇ ਉੱਪਰ, ਸੋਹਣੀ ਧਰਤੀ ਦੇ ਉੱਪਰ। ਅਤੇ ਸਾਡੀ ਆਪਣੀ ਇੱਛਾ ਸੀ ਕਿ ਅਸੀਂ ਆਪਣੀ ਭਾਈਚਾਰੇ ਦੇ ਵਿੱਚੋਂ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਕੁਛ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰੀਏ ਜਿਹੜੇ ਸ਼ਾਇਦ ਪੈਸੇ ਨੂੰ ਤਵੱਜੋ ਨਹੀਂ ਦੇ ਰਹੇ ਹੈਗੇ, ਆਪਣੇ ਕੰਮਕਾਰ ਦੇ ਵਿੱਚ ਸਮਾਜ ਭਲਾਈ ਨੂੰ ਮੂਹਰੇ ਰੱਖ ਰਹੇ ਨੇ, ਜਾਂ ਸਾਡੇ ਆਲੇ ਦੁਆਲੇ ਦੇ ਵਿੱਚ ਕੁਛ ਇਹੋ ਜਿਹੀਆਂ ਸਰਵਿਸਿਸ ਸੇਵਾਵਾਂ ਨੇ, ਨੋਨ ਪ੍ਰੋਫਿਟੇਬਲ ਸੇਵਾਵਾਂ ਨੇ, ਉਹਨਾਂ ਦੇ ਵਿੱਚ ਧਿਆਨ ਦੇ ਰਹੇ ਨੇ, ਜਾਂ ਕਮਿਊਨਿਟੀ ਦਾ ਕੰਮ ਕਰ ਰਹੇ ਨੇ। ਸੋ ਅੱਜ ਸਾਡੇ ਨਾਲ ਸ਼ਖਸੀਅਤ ਬੈਠੀ ਹੈ ਪਿਛੋਕੜ ਤੋਂ, ਪਿੰਡ ਲਸਾੜਾ ਦੇ ਨੇ, ਜ਼ਿਲ੍ਹਾ ਜਲੰਧਰ, ਤਹਿਸੀਲ ਫਲੌਰ ਦਾ ਇਹ ਪਿੰਡ ਲਸਾੜਾ, ਮਸ਼ਹੂਰ ਪਿੰਡ ਸ਼ਹੀਦ ਆਜ਼ਮ ਬਾਬੂ ਲਾਭ ਸਿੰਘ ਜੀ ਦਾ ਇਹ ਪਿੰਡ। ਉੱਥੋਂ ਮਾਈਗਰੇਟ ਹੋ ਕੇ ਆਪਣੀ ਜਨਮ ਭੂਮੀ ਛੱਡ ਕੇ ਨਿਊਜ਼ੀਲੈਂਡ ਦੇ ਵਿੱਚ ਆਏ ਨੇ, ਇੱਥੇ ਮੁਸ਼ੱਕਤਾਂ ਕੀਤੀਆਂ ਨੇ, ਲੇਕਿਨ ਆਪਣੇ ਆਪ ਨੂੰ ਸਵਾਰਦੇ ਗਏ ਨੇ ਅਤੇ ਅੱਜ ਇੱਕ ਬਿਹਤਰੀਨ ਰੁਤਬੇ ਦੇ ਉੱਪਰ ਬੈਠੇ ਨੇ। ਔਰ ਸੋਨੇ 'ਤੇ ਸੁਹਾਗੇ ਦੀ ਗੱਲ ਹੈ ਕਿ ਉੱਥੇ ਉਹਨਾਂ ਨੂੰ ਪੈਸੇ ਦੀ ਝਾਕ ਨਹੀਂ ਹੈਗੀ, ਲੇਕਿਨ ਕਮਿਊਨਿਟੀ ਦੇ ਲਈ ਕੁਝ ਕਰਨ ਦਾ ਇੱਕ ਜਜ਼ਬਾ ਉਹਨਾਂ ਦੇ ਮਨਾਂ ਦੇ ਵਿੱਚ ਹੈ। ਸਾਰਾ ਪਰਿਵਾਰ ਵੀ ਉਹਨਾਂ ਦੀ ਕਹਿ ਲਓ ਕਿ ਇਸ ਕਾਮਯਾਬੀ ਦੇ ਉੱਪਰ ਖੁਸ਼ ਹੈ। ਪਰਿਵਾਰ ਦੇ ਮੈਂਬਰਾਂ ਦੇ ਕੀ ਮਨੋਭਾਵ ਨੇ, ਕੀ ਵਿਚਾਰ ਨੇ, ਉਹ ਵੀ ਤੁਹਾਡੇ ਸਨਮੁਖ ਆਪਾਂ ਜ਼ਰੂਰ ਕਰਦੇ ਚੱਲਾਂਗੇ ਇਸ ਗੱਲਬਾਤ ਦੇ ਵਿੱਚ। ਮੇਰੇ ਨਾਲ ਰਣਵੀਰ ਸਿੰਘ ਪਾਬਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੀਤ ਜੀ। ਜੀ ਜਿਸ ਤਰ੍ਹਾਂ ਤੁਹਾਡੇ ਮੈਂ ਪ੍ਰੋਫਾਈਲ ਦੇਖੀ ਜਾਂ ਤੁਹਾਡੇ ਨਿਊਜ਼ੀਲੈਂਡ ਦੇ ਵਿੱਚ ਕੰਮਕਾਰ ਦੇਖੇ, ਪਹਿਲਾਂ ਤਾਂ ਮੈਨੂੰ ਇਹ ਆਉਂਦਾ ਵੀ ਤੁਹਾਡਾ ਪਰਿਵਾਰ ਪੂਰਾ ਪੜ੍ਹਿਆ ਲਿਖਿਆ ਜੀ। ਤੁਹਾਡੇ ਫਾਦਰ ਸਾਹਿਬ ਮਾਸਟਰ ਪ੍ਰਕਾਸ਼ ਸਿੰਘ ਜੀ, ਪੜ੍ਹਾ ਲਿਖਿਆ ਤੁਹਾਡਾ ਪਰਿਵਾਰ ਹੈ, ਅਤੇ ਤੁਸੀਂ ਫਿਰ ਵੀ ਮੁਲਕ ਛੱਡ ਕੇ ਇਸ ਧਰਤੀ ਦੇ ਉੱਪਰ ਆਏ ਹੋ। ਵਜ੍ਹਾ ਅਗਰ ਥੋੜ੍ਹੇ ਸ਼ਬਦਾਂ ਦੇ ਵਿੱਚ ਦੱਸਦੇ ਚੱਲੋ। ਦੇਖੋ ਹਰਜੀਤ ਜੀ, ਇੰਡੀਆ ਦਾ ਤੁਹਾਨੂੰ ਪਤਾ ਹੀ ਆ, ਉੱਥੇ ਇੰਪਲੋਇਮੈਂਟ ਦੀ ਪ੍ਰੋਬਲਮ ਹੈਗੀ ਆ ਜੀ। ਇਸ ਕਰਕੇ ਸਾਰੇ ਇਨਸਾਨ ਉੱਥੋਂ ਛੱਡਦੇ ਆ, ਚੰਗੇ ਇੱਕ ਭਾਲਦੇ ਆ ਕਿ ਲਾਈਫ ਸਟਾਈਲ ਹੋਵੇ। ਇਸ ਕਰਕੇ ਅਸੀਂ 1987 'ਚ ਮੈਂ ਇੱਥੇ ਆ ਗਿਆ ਸੀ, ਸਾਡਾ ਪਰਿਵਾਰ 1985 'ਚ ਆ ਗਿਆ ਸੀਗਾ ਜੀ। ਅਤੇ ਉਸ ਤੋਂ ਬਾਅਦ ਆ ਕੇ ਚਲੋ ਥੋੜ੍ਹਾ ਇੱਦਾਂ ਦਾ ਕੰਮ ਕਰਦੇ ਰਹੇ, ਪਰ ਮੈਂ ਆਉਂਦੇ ਹੀ ਪਹਿਲਾਂ ਟਰਾਈ ਕੀਤੀ ਕਿ ਕਿਸ ਤਰ੍ਹਾਂ, ਮੈਂ ਪਿੱਛੋਂ ਸਪੋਰਟਸ ਕਰਦਾ ਸੀ, ਜਿਹੜਾ ਮੈਂ ਐਥਲੈਟਿਕਸ ਮੇਰੀ ਇੱਕ ਫੀਲਡ ਸੀ ਜੀ, ਅਤੇ ਉਹ ਐਥਲੈਟਿਕ ਨੂੰ ਮੈਂ ਟਰਾਈ ਕੀਤੀ ਕਿ ਮੈਂ ਇਹਨੂੰ ਕੰਟੀਨਿਊਸ ਕਰ ਰੱਖਾਂ ਜੀ। ਫਿਰ ਮੇਰਾ ਹੌਲੀ ਹੌਲੀ ਲਿੰਕ, ਮੈਂ ਪਹਿਲੀ ਵਾਰੀ 1988 'ਚ 8.5 ਕਿਲੋਮੀਟਰ ਦੀ ਇੱਕ ਮੈਰਾਥਨ ਸੀ ਛੋਟੀ ਜੀ, ਮੈਨੂੰ ਉਹ 'ਚ ਪਾਰਟੀਸਪੇਟ ਕਰਨ ਦਾ ਮੌਕਾ ਮਿਲਿਆ, ਅਤੇ ਉਹ ਮੈਂ ਲੈ ਗਿਆ ਸੀਗਾ ਚੰਗੇ ਲੈਵਲ 'ਤੇ, ਅਤੇ ਮੈਂ ਫਿਰ ਟ੍ਰੇਨਿੰਗ ਆਪਣੀ ਪੂਰੀ ਰੱਖੀ। ਅਤੇ ਉਸ ਤੋਂ ਬਾਅਦ ਮੈਂ ਪਾਪਾਕੁਰਾ ਐਥਲੈਟਿਕਸ ਕਲੱਬ ਜੁਆਇਨ ਕਰ ਲਈ ਜੀ। ਉਹਦੇ ਥਰੂ ਫਿਰ ਮੈਂ ਲਗਾਤਾਰ ਕਰਦਾ ਰਿਹਾ ਟ੍ਰੇਨਿੰਗ, ਉਹਨਾਂ ਥਰੂ ਹੀ ਮੈਂ ਪਾਰਟੀਸਪੇਟ ਕਰਦਾ ਰਿਹਾ। ਅਤੇ ਫਿਰ ਮੈਂ ਕਿਆ ਕੀਤਾ, ਅਤੇ ਜਦ ਮੈਨੂੰ ਫਿਰ ਮੈਂ 42 ਕਿਲੋਮੀਟਰ ਕੀਤੀ, 300 ਕਿਲੋਮੀਟਰ ਕੀਤੀ ਆਕਲੈਂਡ ਟੂ ਮਾਊਂਟ ਮੰਗਾਨੂਈ, ਅਤੇ ਉਹ 'ਚ ਮੈਂ ਸਿਲਵਰ ਮੈਡਲ ਲੈ ਗਿਆ ਸੀ ਆਪਣੇ 55 ਏਜ ਗਰੁੱਪ 'ਚ ਜੀ।
ਤੇ ਬਾਕੀ 42 ਕਿਲੋਮੀਟਰ 'ਚ ਵੀ ਮੈਂ ਸਿਲਵਰ ਮੈਡਲ ਲੈ ਗਿਆ ਸੀਗਾ ਆਪਣੀ 55 ਈਅਰ ਏਜ ਗਰੁੱਪ 'ਚ। ਜੀ। ਤੇ ਫਿਰ ਮੈਨੂੰ ਕਲੱਬ ਨੇ ਆਫਰ ਕੀਤੀ ਕਿ ਤੂੰ ਸਾਡਾ ਇੱਕ ਐਜ਼ ਏ ਕਮੇਟੀ ਮੈਂਬਰ ਬਣ ਜਾ। ਤੇ ਮੈਂ ਫਿਰ 2016 'ਚ ਮੈਨੂੰ ਉਹਨਾਂ ਨੇ ਕਮੇਟੀ ਮੈਂਬਰ ਰੱਖ ਲਿਆ। ਉਸ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਪਾਸ ਕਰਕੇ ਐਗਜ਼ਾਮ ਕਰਕੇ ਪਾਸ ਕਰਕੇ ਨਾ ਇੰਟਰਨੈਸ਼ਨਲ ਐਥਲੈਟਿਕ ਐਸੋਸੀਏਸ਼ਨ ਫੈਡਰੇਸ਼ਨ ਦੇ ਜੀ ਕਿ ਤੂੰ ਸਾਨੂੰ ਕੋਚਿੰਗ ਲਈ ਇੱਕ ਕੋਚ ਬਣ ਜਾ ਤੇ ਅਫੀਸ਼ੀਅਲ ਬਣ ਜਾ। ਮੈਂ ਉਹ ਐਗਜ਼ਾਮ ਸੀਗੇ ਜੀ 3-4 ਇੰਟਰਨੈਸ਼ਨਲ ਐਥਲੈਟਿਕ ਦੇ, ਉਹ ਪਾਸ ਕਰ ਲਏ ਕਿਉਂਕਿ ਮੋਰੇ 2017 'ਚ ਵਰਲਡ ਮਾਸਟਰ ਗੇਮਾਂ ਹੋਈਆਂ ਸੀਗੀਆਂ ਤੇ ਉਹ 'ਚ ਮੇਰਾ ਵੀ ਸ਼ੌਕ ਸੀਗਾ ਵੀ ਮੈਂ ਐਜ਼ ਏ ਅਫੀਸ਼ੀਅਲ ਕੰਮ ਕਰਾਂ। ਤੇ ਉਹ ਅਫੀਸ਼ੀਅਲ ਦੇ ਤੋਂ ਮੈਂ ਪਹਿਲਾਂ ਐਗਜ਼ਾਮ ਪਾਸ ਕਰਕੇ ਤੇ ਮੈਨੂੰ ਇੰਟਰਨੈਸ਼ਨਲ ਐਥਲੈਟਿਕ ਐਸੋਸੀਏਸ਼ਨ ਦੀ ਫੈਡਰੇਸ਼ਨ ਦੀ ਜਿਹੜੀ ਉਹ ਸਰਟੀਫਿਕੇਸ਼ਨ ਮਿਲ ਗਈ ਜੀ। ਤੇ ਉਹ 'ਚ ਮੈਂ ਅਫੀਸ਼ੀਅਲ ਵੀ ਬਣ ਗਿਆ ਤੇ ਕੋਚ ਵੀ ਬਣ ਗਿਆ। ਉਹਦੇ ਨਾਲ ਫਿਰ ਮੈਂ ਉਹ 'ਚ ਮੈਰਾਥਨ 'ਚ ਵੀ ਹਾਫ ਮੈਰਾਥਨ 'ਚ ਵੀ ਪਾਰਟੀਸਪੇਟ ਕੀਤਾ। ਚਲੋ ਮੇਰੀ ਉਹ 'ਚ ਇੰਨੀ ਵਧੀਆ ਪਰਫੋਰਮੈਂਸ ਨਹੀਂ ਹੋਈ ਤਾਂ ਮੈਂ ਐਜ਼ ਏ ਅਫੀਸ਼ੀਅਲ ਵਧੀਆ ਰਿਹਾ। ਉਸ ਟਾਈਮ ਮਾਨਕੌਰ ਸੀ ਇੰਡੀਆ ਦੀ ਵਰਲਡ ਦੀ ਸਭ ਤੋਂ ਓਲਡਸਟ, ਉਹਦੇ 4 ਇਵੈਂਟਾਂ 'ਚ ਮੈਂ ਅਫੀਸ਼ੀਅਲ ਸੀ ਜੀ। ਤੇ ਫਿਰ ਮੈਂ ਉਹਨਾਂ ਦੇ ਜਿਹੜੇ ਮੈਡਲ ਲੈ ਕੇ ਉਹਨਾਂ ਦੇ ਹਾਰ ਗਲਾਂ 'ਚ ਪਾਉਂਦੇ ਆ ਉਹ 'ਚ ਵੀ ਮੈਂ ਅਪੋਇੰਟਡ ਸੀ ਮੂਹਰੇ ਮੈਡਲ ਲੈ ਕੇ ਜਾਣ 'ਚ, ਕਿਉਂਕਿ ਉਹਨਾਂ ਨੂੰ ਇੱਕ ਪਗੜੀ ਵਾਲਾ ਸਿੰਘ ਚਾਹੀਦਾ ਸੀ ਜੇ ਤੋਂ ਚਾਹੁੰਦੇ ਸੀ ਕਿ ਤੁਹਾਡੀ ਸਿੱਖ ਕਮਿਊਨਿਟੀ ਨੂੰ ਪਤਾ ਲੱਗੇ ਕਿ ਭਾਈ ਤੁਹਾਡੇ ਸਿੱਖ ਵੀ ਹੈਗੇ ਆ ਜੀ। ਵੀ ਸਾਡੇ ਐਥਲੈਟਿਕਸ ਹੈਗੇ ਆ ਆਕਲੈਂਡ ਐਥਲੈਟਿਕਸ। ਇਸ ਲਈ ਮੈਂ ਫਿਰ ਪਾਪਾ ਆਕਲੈਂਡ ਐਥਲੈਟਿਕਸ ਦਾ ਇਸ ਟਾਈਮ ਜਿਹੜਾ ਹੈਗਾ ਵਾ ਉਹ ਉਹਨਾਂ ਦਾ ਵੀ ਮੈਂਬਰ ਆ, ਕਮੇਟੀ ਮੈਂਬਰ। ਜੀ। ਪਾਪਾ ਕੋਰਾ ਐਥਲੈਟਿਕ ਦਾ ਵੀ ਮੈਂ ਕਮੇਟੀ ਮੈਂਬਰ ਹਾਂ, ਉੱਥੇ ਦਾ ਮੈਂ ਡਿਪਟੀ ਚੇਅਰਮੈਨ ਹਾਂ। ਅਤੇ ਨਾਲ ਮੈਂ ਹੁਣ ਜਿਹੜੇ ਹੈਗੇ ਸਪੈਸ਼ਲ ਚਾਈਲਡ ਕੇਅਰ ਵਾਲੇ ਬੱਚੇ ਉਹਨਾਂ 'ਚ ਹੈਗੇ ਆ ਜਿੱਦਾਂ ਪੈਰਾ ਗੇਮਸ ਜੀ ਅਤੇ ਸਪੈਸ਼ਲ ਓਲੰਪਿਕ। ਉਹਦੇ 'ਚ ਪੈਰਾ ਗੇਮ 'ਚ ਹੁੰਦੇ ਆ ਜਿਹੜੇ ਬੰਦੇ ਬੱਚੇ ਅੰਗਹੀਣ ਆ ਜੀ ਉਹਨਾਂ ਨੂੰ, ਅਤੇ ਜਿਹੜੇ ਬੱਚੇ ਜਿਹੜੇ ਹੈਗੇ ਸਪੈਸ਼ਲ ਏਜ ਗਰੁੱਪ ਦੇ ਆ ਜਾਂਦੇ ਆ ਜਿੱਦਾਂ ਕਿ ਉਹਨਾਂ ਨੂੰ ਕੋਈ ਦਿਮਾਗੀ ਤੌਰ 'ਤੇ ਪ੍ਰੋਬਲਮ ਆ ਜਾਂ ਔਟਿਜ਼ਮ ਦੀ ਪ੍ਰੋਬਲਮ ਆ, ਜੀ। ਮੈਂ ਉਹਨਾਂ ਬੱਚਿਆਂ ਨੂੰ ਜ਼ਿਆਦਾ ਫੋਕਸ ਕਰ ਰਿਹਾ ਕਿਉਂਕਿ ਉਹ ਬੱਚੇ ਕੀ ਹੁੰਦਾ ਕਿ ਸਪੋਰਟਸ 'ਚੋਂ ਬਾਹਰ ਰਹਿ ਜਾਂਦੇ ਆ ਜਾਂ ਪੇਰੈਂਟਸ ਉਹਨਾਂ ਨੂੰ ਕੇਅਰ ਘੱਟ ਕਰਦੇ ਆ ਅਤੇ ਉਹਨਾਂ 'ਤੇ ਮੈਂ ਜ਼ਿਆਦਾ ਟਰਾਈ ਕਰ ਰਿਹਾ। ਅਤੇ ਹੁਣ ਮੇਰੇ ਕੋਲ ਇੱਕ ਬੱਚਾ ਹੈਗਾ ਉਹਦਾ ਨਾਮ ਅਮਨਦੀਪ ਆ, ਉਹ ਬੱਚਾ ਮੈਂ ਟ੍ਰੇਨਡ ਕੀਤਾ 3 ਕੁ ਮਹੀਨੇ ਦੇ ਅੰਦਰ ਉਹ 2 ਸਿਲਵਰ ਲੈ ਗਿਆ ਸੀ, ਇੱਕ 100 ਮੀਟਰ 'ਚ ਇੱਕ ਸ਼ਾਟਪੁੱਟ 'ਚ। ਉਹ ਵਧੀਆ ਟ੍ਰੇਨਡ ਹੋ ਰਿਹਾ ਅਤੇ ਇਸ ਕਰਕੇ ਬਸ ਇੱਦਾਂ ਹੀ ਮੇਰਾ ਧਿਆਨ ਜਿਹੜਾ ਮੇਨਲੀ ਉਹ ਹੈਗਾ ਸਪੋਰਟਸ ਵਾਲਾ ਜੀ। ਅਤੇ ਬਾਕੀ ਹੋਰ ਕਮਿਊਨਿਟੀ ਵਰਕ ਵੀ ਮੈਂ ਥੋੜ੍ਹੇ ਬਹੁਤੇ ਕਰਦਾ ਰਹਿੰਦਾ ਵਾਂ। ਪਿੱਛੇ ਇੱਕ ਇੰਚ ਪਿੱਛੇ ਪੈਰ ਇੱਧਰ ਨੂੰ ਕਰ, ਆਹ ਸਟੈਪ ਇੱਧਰ ਕਰ, ਇਹਨੂੰ ਗਾਹਾਂ ਕਰ, ਓਕੇ। ਅਤੇ ਜਿਹੜੀ ਬਾਂਹ ਵਾ ਇੱਦਾਂ ਘੁਮਾ ਕੇ ਪਿੱਛੋਂ, ਓਕੇ, ਲੁੱਕ ਔਨ ਫਰੰਟ, ਓਕੇ, ਸਪਿਨ, ਓਕੇ, ਖੋਲ। ਅਤੇ ਬਾਕੀ ਜਿਹੜੀਆਂ ਆਪਣੀਆਂ ਕਈ ਆਰਗੇਨਾਈਜੇਸ਼ਨਾਂ ਹੈਗੀਆਂ ਜਿੱਦਾਂ ਕਬੱਡੀ ਆ, ਈਵਨ ਇੰਡੀਆ 'ਚ ਵੀ ਉਹ ਐਥਲੈਟਿਕਸ ਨੂੰ ਅਕਨੋਲਜ ਨਹੀਂ ਕਰਦੇ ਕਿ ਐਥਲੈਟਿਕਸ ਵੀ ਕੋਈ, ਜਦ ਕਿ ਐਥਲੈਟਿਕਸ 'ਚ 28 ਗੇਮਾਂ ਜ਼ਿਆਦਾ ਜਿਹੜੀ ਆਪਣੀ ਇੰਡੀਅਨ ਅਤੇ ਪੰਜਾਬੀ ਕਮਿਊਨਿਟੀ ਆ ਉਹਨਾਂ ਦੀ ਇੱਕੋ ਅਤੇ ਕਬੱਡੀ 'ਤੇ ਜ਼ਿਆਦਾ ਫੋਕਸ ਵਾ। ਮੈਂ ਕਹਿੰਦਾ ਵੀ ਕਬੱਡੀ ਦੇ ਨਾਲ ਵੀ ਤੁਸੀਂ ਐਥਲੈਟਿਕਸ ਜਿਹੜੀਆਂ ਬਾਕੀ 28 ਗੇਮਾਂ ਜਿਹੜਾ ਮੈਰਾਥਨ ਹੋ ਗਿਆ, ਸ਼ਾਟਪੁੱਟ ਹੋ ਗਿਆ, ਡਿਸਕਸ ਥਰੋ ਹੋ ਗਿਆ, ਉਹਨਾਂ 'ਤੇ ਵੀ ਫੋਕਸ ਕਰਨ ਦੀ ਲੋੜ ਵਾ। ਇਸ ਕਰਕੇ ਮੈਂ ਆਪਣੇ ਇਹੀ ਚਾਹੁੰਦਾ ਕਿ ਸਾਡੀ ਕਮਿਊਨਿਟੀ ਨੂੰ ਜਿਹੜੀ ਹੈਗੀ ਆ ਨਵੀਂ ਕਮਿਊਨਿਟੀ ਨੂੰ ਉਹਨਾਂ ਨੂੰ ਐਥਲੈਟਿਕਸ ਦੇ ਬਾਰੇ ਵੀ ਜਾਣੂ ਕਰਵਾਉਣ ਦੀ ਲੋੜ ਵਾ। ਅਤੇ ਆਹ ਮੇਰੀ ਸਭ ਤੋਂ ਯੰਗੈਸਟ ਲੜਕੀ ਹੈ, ਮਿਡਲ ਵਾਲੀ ਲੜਕੀ ਆ। ਇਹਨੇ 6 ਸਾਲ 8 ਮਹੀਨੇ ਦੀ ਉਮਰ 'ਚ ਇਹਨੇ 10 ਕਿਲੋਮੀਟਰ ਲਾਈ ਕਿ ਜਿਹੜੀ ਇੱਕ ਰਜਿਸਟਰਡ ਓਫੀਸ਼ੀਅਲ ਹੰਟਲੀ ਮੈਰਾਥਨ ਉਹਦੇ ਵਿੱਚ ਪਾਰਟੀਸਪੇਟ ਕੀਤਾ ਸੀ। ਅਤੇ ਉਸ ਟਾਈਮ ਇਹ ਨਿਊਜ਼ੀਲੈਂਡ ਦੀ ਸਭ ਤੋਂ ਯੰਗੈਸਟ ਸੀ, ਇੰਡੀਆ 'ਚ 2nd ਯੰਗੈਸਟ ਅਤੇ ਵਰਲਡ 'ਚ 4th ਯੰਗੈਸਟ। ਉਸ ਤੋਂ ਬਾਅਦ ਫਿਰ 1 ਸਾਲ ਬਾਅਦ 'ਚ ਫਿਰ ਮੈਂ ਇਹਨੂੰ ਪੂਰੀ ਟ੍ਰੇਨਿੰਗ ਕਰਵਾਈ। ਫਿਰ ਇਹਨੇ ਹਾਫ ਲਾਈ 1 ਆਵਰ 1 ਘੰਟਾ 29 ਮਿੰਟ 29 ਸੈਕਿੰਡ ਦੇ ਅੰਦਰ ਇਹਨੇ ਫਿਰ ਕੰਪਲੀਟ ਕੀਤੀ, ਫਿਰ ਵੀ ਸਭ ਤੋਂ ਯੰਗੈਸਟ ਸੀ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਇੱਕ ਜਰਮਨ ਦੇ ਕੋਚ ਨੇ ਕੰਟੈਕਟ ਕੀਤਾ ਕਿ ਜਿਹੜੀ ਇਸ ਏਜ 'ਚ ਇਲੀਗਲ ਵਾ ਲਾਣੀ। ਅਤੇ ਇਹਨੂੰ ਉਸ ਟਾਈਮ ਜਿਹੜੇ ਅਫੀਸ਼ੀਅਲਸ ਸਟਾਰਟ ਕਰਨ ਵਾਲੇ ਉਹਨਾਂ ਨੇ ਵੀ ਮੈਨੂੰ ਕੁਐਸਚਨ ਕੀਤਾ ਕਿ ਤੂੰ ਖੁਦ ਆਈ ਆ ਜਾਂ ਤੈਨੂੰ ਫੋਰਸਲੀ ਲਿਆਂਦਾ ਗਿਆ। ਇਹਨੇ ਫਿਰ ਕਿਹਾ ਕਿ ਨਹੀਂ, ਮੈਂ ਖੁਦ ਆਈ ਹਾਂ ਅਤੇ ਮੇਰਾ ਖੁਦ ਦਾ ਸ਼ੌਕ ਆ, ਕਿਉਂਕਿ ਇਸ ਉਮਰ 'ਚ ਹਾਫ ਮੈਰਾਥਨ ਲਗਾਉਣੀ ਜਿਹੜੀ ਉਹ ਫੁੱਲੀ ਇਲੀਗਲ ਹੁੰਦੀ ਆ। ਇਸੇ ਕਰਕੇ ਫਿਰ ਜਿਹੜਾ ਇੰਡੀਆ ਦਾ ਸੀ ਬੁੱਧਾ ਸਿੰਘ, ਉਹ 'ਤੇ ਫਿਰ ਇੰਡੀਆ ਦੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਬੈਨ ਕਰਤਾ। ਉਹ ਵੀ ਸੇਮ ਏਜ ਦਾ ਸੀ, ਉਹਨੇ 70 ਲਾਈ ਸੀ ਲੇਕਿਨ ਉਹ ਓਫੀਸ਼ਲੀ ਨਾ ਸੀ, ਉੱਦਾਂ ਲਾ ਲੈਂਦਾ ਸੀ। ਇਸ ਕਰਕੇ ਉਹ ਅਲੋਪ ਹੋ ਗਿਆ ਅੱਜ ਦੁਨੀਆ ਤੋਂ, ਉਹਦਾ ਨਾਂ ਹੀ ਨਹੀਂ ਰਿਹਾ।
ਕਿਉਂਕਿ ਇਹਦੀ ਸਾਰੀ ਜਿਹੜੇ ਹੈਗੇ ਔਨ ਰਿਕਾਰਡ ਵਾ ਹੰਟਲੀ ਮੈਰਾਥਨ ਦੇ ਥੱਲੇ, ਜੇ ਕਿਸੇ ਨੇ ਦੇਖਣਾ ਹੋਵੇ ਕਰੀਨਾ ਪਾਬਲਾ ਦੇ ਥੱਲੇ, ਤੇ ਉਹ ਸਾਰਾ ਰਜਿਸਟਰਡ ਸੀ ਸਾਰੀ। My name is Rubina Pabla. I am Ranveer Singh Pabla's daughter. My father has been in New Zealand for the last 30 years, nearly 30 to 40 years. We came from United States of America, came in 1998. My father has always had a strong passion in athletics. He inspired me and my younger sister to join athletics at a very young age. My sister and I were involved in athletics from the age of 6 up until the age of 13 years old. My father is still involved in the Papakura Athletics Club. He's training a lot of young people, school students, even teenagers. There's one person who he's providing good support to. It's a child who's got autism. This service has inspired a lot of people across Papakura because I know my father really well, and he's helped a lot of people in athletics and discus and long jump, all those activities that are involved in athletics. From talking from an Indian and Punjabi community point of view, I believe that this service is very important because a lot of Indian and Punjabi people are not aware of or involved in these sort of things. So my father has made a big difference to the community in New Zealand. I'm proud of him. I'm proud that I joined athletics with him, and my sister and my younger brother is joining athletics as well. And this is making a big difference in people's lives. And I strongly encourage other people to join athletics. Whatever is your passion, follow it, do what your heart says. I'm proud of my father. He's come a long way. ਬਹੁਤ ਸਾਰੇ ਲੋਕਾਂ 'ਚ ਇੱਕ ਮਿਸਅੰਡਰਸਟੈਂਡਿੰਗ ਆ ਕਿ ਕੋਈ ਬੰਦਾ ਫਿਜ਼ੀਕਲ ਐਜੂਕੇਸ਼ਨ ਪੜ੍ਹਾਉਂਦਾ ਆਇਆ, ਉਹਨੂੰ ਉਹ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਫਿਜ਼ੀਕਲ ਐਜੂਕੇਸ਼ਨ ਅਤੇ ਅਫੀਸ਼ੀਅਲ ਇਹ ਦੋ ਅਲੱਗ ਸਬਜੈਕਟ ਵਾ। ਫਿਜ਼ੀਕਲ ਐਜੂਕੇਸ਼ਨ ਵਾਲਾ ਫਿਜ਼ੀਕਲ ਐਜੂਕੇਸ਼ਨ ਪੜ੍ਹਾ ਸਕਦਾ, ਅਤੇ ਲੇਕਿਨ ਉਹ ਕੋਚ ਅਤੇ ਅਫੀਸ਼ੀਅਲ ਨਹੀਂ ਬਣ ਸਕਦਾ। ਇਹਦੀ ਡਿਫਰੈਂਟ ਪੜ੍ਹਾਈ ਕਰਨੀ ਪੈਂਦੀ ਆ ਜੀ, ਜਿਹੜੀ ਕਿ ਤੁਹਾਨੂੰ ਇੰਟਰਨੈਸ਼ਨਲ ਐਥਲੈਟਿਕ ਐਸੋਸੀਏਸ਼ਨ ਫੈਡਰੇਸ਼ਨ ਦੇ ਇੱਕ ਤੁਹਾਨੂੰ ਐਗਜ਼ਾਮ ਪਾਸ ਕਰਨੇ ਪੈਂਦੇ ਆ, ਅਤੇ ਜਿਸ ਤੋਂ ਬਾਅਦ CA ਗ੍ਰੇਡ ਹੈਗਾ CBA, ਅਤੇ ਫਿਰ ਇੰਟਰਨੈਸ਼ਨਲ ਗ੍ਰੇਡ ਉਸ ਤੋਂ ਬਾਅਦ ਮਿਲਦਾ। ਉਹਦੇ ਲਈ ਤੁਹਾਨੂੰ ਕਮ ਸੇ ਕਮ ਵਲੰਟੀਅਰ ਕੰਮ ਕਰਨਾ ਪੈਂਦਾ, ਲੌਂਗ ਪ੍ਰੋਸੈਸ ਹੈਗਾ, ਜਿਹਦੇ ਕਰਕੇ ਆਪਣੇ ਲੋਕਾਂ ਕੋਲ ਇੰਨਾ ਟਾਈਮ ਵੀ ਹੈ ਨਹੀਂ ਜੀ ਉਹ ਐਗਜ਼ਾਮਾਂ ਤੱਕ ਪਹੁੰਚਣ ਨੂੰ। ਪਰ ਮੈਂ ਇਹ ਟਾਰਗੇਟ ਰੱਖਿਆ ਕਿ ਮੈਂ ਓਲੰਪਿਕ ਦਾ ਜਿਹੜਾ ਅਫੀਸ਼ੀਅਲ ਬਣੂਗਾ, ਹਜੇ ਟਾਈਮ ਲੱਗੂ ਉਹਦੇ ਵਾਸਤੇ, ਕਿਉਂਕਿ ਮੈਂ ਘਰ ਪਰਿਵਾਰਕ ਲਾਈਫ ਵੀ ਦੇਖਣੀ ਹੁੰਦੀ ਆ, ਅਤੇ ਇਸ ਕਰਕੇ ਮੈਂ ਵਲੰਟਰੀ ਕੰਮ ਵੀ ਜਾਣਾ ਪੈਂਦਾ, ਮੈਨੂੰ ਆਫੀਸ਼ੀਏਟਿੰਗ ਵੀ ਕਰਨਾ ਜਾਣਾ ਪੈਂਦਾ। ਅਤੇ ਪਰ ਦੇਖ ਰਹੇ ਜੀ, ਟਰਾਈ ਕਰ ਰਹੇ ਹਾਂ ਜੀ ਬੈਸਟ ਆਪਣੇ ਵੱਲੋਂ ਹੋਰ ਜਿਹੜਾ ਐਥਲੈਟਿਕਸ ਡਿਵੈਲਪਮੈਂਟ। ਜਿੱਦਾਂ ਰਣਵੀਰ ਜੀ ਤੁਸੀਂ ਕਿਹਾ ਕਿ ਕੋਸ਼ਿਸ਼ ਕਰਦਾ ਕਿ ਮੈਂ ਉਸ ਓਲੰਪਿਕ ਲੈਵਲ 'ਤੇ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂ, ਅਤੇ ਉਹਦੇ ਤੁਸੀਂ ਮਿਹਨਤਾਂ ਵੀ ਕਰ ਰਹੇ ਹੋ। ਮੈਂ ਸਵਾਲ ਨੂੰ ਥੋੜ੍ਹਾ ਪਿੱਛੇ ਲੈ ਕੇ ਚੱਲਦਾ, ਇੱਕ ਨਿੱਜੀ ਜਿਹਾ ਸਵਾਲ ਕਰਦਾ। ਵੈਸੇ ਸਾਡੇ ਪੰਜਾਬੀ ਭਾਈਚਾਰੇ, ਚਲੋ ਬਾਕੀ ਭਾਈਚਾਰਿਆਂ ਦੇ ਉੱਪਰ ਆਪਾਂ ਗੱਲ ਨਹੀਂ ਕਰਦੇ, ਅਸੀਂ ਆਪਣਾ ਜਨਮ ਭੂਮੀ, ਆਪਣਾ ਵਤਨ ਛੱਡ ਕੇ ਆਉਂਦੇ, ਆਪਣੇ ਪਿੰਡ ਛੱਡ ਕੇ ਆਉਂਦੇ ਹਾਂ, ਤਾਂ ਜ਼ਿਆਦਾਤਰ ਤਾਂ ਇਹੀ ਹੁੰਦਾ ਕਿ ਭਈ 4 ਪੈਸੇ ਬਣਾ ਲਈਏ। ਪਰ ਤੁਸੀਂ ਸ਼ਾਇਦ ਆਪਣੇ ਮਨ 'ਚ ਰੱਖਿਆ ਕਿ ਪੈਸੇ ਵੀ ਬਣਦੇ ਰਹਿਣਗੇ, ਔਰ ਉੱਪਰੋਂ ਪੇਸ਼ਾ ਤੁਸੀਂ ਦੌੜਦੇ ਲੱਗਾ ਕਿ ਨਹੀਂ ਮੈਂ ਹੁਣ ਇਕੱਲਾ ਦੌੜਨਾ ਹੀ ਨਹੀਂ ਹੈਗਾ, ਮੈਂ ਤਾਂ ਅਫੀਸ਼ੀਅਲ ਬਣਨਾ। ਤੁਸੀਂ ਉਸ ਮੁਕਾਮ ਤੱਕ ਵੀ ਪਹੁੰਚੇ, ਔਰ ਉਹ ਜਿਹੜੀਆਂ ਤੁਸੀਂ ਸਰਵਿਸਿਜ਼ ਦਿੰਦੇ ਹੋ, ਉਹ ਸਰਵਿਸ ਦੇ ਵਿੱਚ ਤੁਹਾਨੂੰ ਇਹ ਤਾਂ ਹੈ ਨਹੀਂ ਗਾ ਵੀ ਤੁਹਾਨੂੰ ਉਹਦਾ ਕੋਈ ਰਿਗਾਰਡ ਪੈਸੇ ਨਾਲ ਹੁੰਦਾ, ਕਿਉਂਕਿ ਜ਼ਿਆਦਾ ਵਲੰਟੀਅਰ ਕੰਮ ਹੈ। ਇਹ ਮਤਲਬ ਕਿ ਇਹ ਇੰਨਾ ਸੌਖਾ ਤਾਂ ਹੈ ਨਹੀਂ ਸੀ। ਇਹ ਮਤਲਬ ਕਿ ਹੁਣ ਕਿਸਾਨ ਦਾ ਪੁੱਤ ਅਤੇ ਮਾਸਟਰ ਦਾ ਪੁੱਤ, ਮਤਲਬ ਕਿ ਥੋੜ੍ਹਾ ਤਾਲਮੇਲ ਜਿਹਾ ਬੈਠਦਾ ਨਹੀਂ ਸੀ, ਲੇਕਿਨ ਫਿਰ ਵੀ ਤੁਸੀਂ ਇਹ ਰਿਸਕ ਲੈ ਲਿਆ। ਹਰਜੀਤ ਜੀ ਗੱਲ ਇੱਦਾਂ, ਜਿਹੜਾ ਸਪੋਰਟਸਮੈਨ ਹੁੰਦਾ ਉਹ ਹਮੇਸ਼ਾ ਟਰਾਈ ਕਰਦਾ ਕਿ ਮੈਂ ਲਾਈਫ ਉਸੇ ਇਨਵਾਇਰਮੈਂਟ 'ਚ ਕੱਟਾਂ ਜੀ। ਉਹਦੇ ਅੰਦਰ ਇੱਕ ਸਪਿਰਿਟ ਹੁੰਦੀ ਆ, ਸਪੋਰਟਸਮੈਨ ਸਪਿਰਿਟ ਜਿਹਨੂੰ ਪ੍ਰੋਪਰ ਕਹਿੰਦੇ ਆ ਜੀ। ਅਤੇ ਜਦੋਂ ਰਿਟਾਇਰ ਹੋ ਜਾਂਦੇ ਆ ਐਥਲੀਟ, ਕੋਈ ਵੀ ਜਿਹੜਾ ਪ੍ਰੋਫੈਸ਼ਨਲ ਲੈਵਲ 'ਤੇ ਆ, ਜਿਹੜਾ ਕਿ ਚੰਗੇ ਮੁਕਾਮ ਤੱਕ ਪਹੁੰਚਿਆ, ਜੀ, ਉਹਨੂੰ ਉਹੀ ਇਨਵਾਇਰਮੈਂਟ ਚੰਗੀ ਲੱਗਦੀ ਆ, ਉਹਨੂੰ ਐਥਲੀਟਾਂ ਨਾਲ ਰਹਿਣਾ ਚੰਗਾ ਲੱਗਦਾ, ਕੋਚਾਂ ਨਾਲ ਹੀ ਬੈਠਣਾ ਚੰਗਾ ਲੱਗਦਾ। ਜੀ। ਉਹ ਫਿਰ ਇੱਕ ਕਿਸਮ ਦਾ ਕਿ ਜਿਹੜੀ ਐਥਲੈਟਿਕਸ ਵਾ ਉਹਦੇ ਵਾਸਤੇ ਇੱਕ ਪਰਿਵਾਰਕ ਬਣ ਜਾਂਦਾ, ਉਹ ਪਰਿਵਾਰ। ਜੀ। ਇਸ ਕਰਕੇ ਜਿਹੜਾ ਕੋਈ ਵੀ ਅਫੀਸ਼ੀਅਲ ਆ, ਉਹ ਇਸੇ ਕਰਕੇ ਬਹੁਤ ਸਾਰੇ ਜਿਹੜੇ ਓਲੰਪਿਕ ਖਿਡਾਰੀ ਵੀ ਆ, ਉਹ ਵੀ ਅਫੀਸ਼ੀਅਲ ਬਣ ਜਾਂਦੇ ਆ। ਅਤੇ ਕਾਰਨ ਕਿ ਉਹਨਾਂ ਨੂੰ ਉਹੀ ਲਾਈਫ ਸਟਾਈਲ ਪਸੰਦ ਆ। ਮੈਨੂੰ ਖੁਦ ਨੂੰ ਵੀ ਉਹੀ ਲਾਈਫ ਸਟਾਈਲ ਪਸੰਦ ਆ, ਮੈਂ ਜਾਣਦਾ। ਬਾਕੀ ਜਿਹੜਾ ਆਪਾਂ ਬਹੁਤ ਸਾਰੀ ਆਪਣੀ ਕਮਿਊਨਿਟੀ 'ਚ, ਪੰਜਾਬੀ ਕਮਿਊਨਿਟੀ ਨੂੰ ਖਾਸ ਕਰਕੇ ਮੈਂ ਕਹੂੰਗਾ, ਆਪਾਂ ਕਾਫੀ ਟਾਈਮ ਕਈ ਵਾਰ ਗੱਲਾਂ ਬਾਤਾਂ ਕੱਢ ਦਿੰਦੇ ਹਾਂ ਬੈਠੇ,
ਜੀ ਜਾਂ ਫਿਰ 4 ਬੰਦੇ ਆ ਗਏ ਉਹਨਾਂ 'ਚ ਕੱਢ ਦੇਣਾ। ਮੈਂ ਉਹ ਟਾਈਮ ਨੂੰ ਵੇਸਟ ਨਹੀਂ ਕੀਤਾ ਕਿ 4 ਬੰਦਿਆਂ ਨਾਲ ਬੈਠ ਕੇ ਮੈਂ ਗੱਪਾਂ ਮਾਰੀ ਜਾਵਾਂ। ਜੀ ਉਹੋ ਹੀ ਟਾਈਮ ਹੈ ਜਿਹੜਾ ਜਾ ਕੇ ਕਲੱਬ 'ਚ ਮੈਂ ਬੱਚੇ ਟ੍ਰੇਨ ਕਰਨ 'ਤੇ ਲਾ ਦਿੰਦਾ 2 ਘੰਟੇ, ਜੀ ਕਿ ਜਿੰਨਾ ਮੈਨੂੰ ਪਰਸਨਲ ਸੈਟਿਸਫੈਕਸ਼ਨ ਵੀ ਆ ਅਤੇ ਮੇਰਾ ਸ਼ੌਕ ਵੀ ਆ ਅਤੇ ਮੈਨੂੰ ਇੱਕ ਖੁਸ਼ੀ ਵੀ ਮਿਲਦੀ ਆ ਕਿ ਮੈਂ ਬੱਚਿਆਂ ਨਾਲ ਟਾਈਮ ਸਪੈਂਡ ਕਰਦਾ। ਮੇਨਲੀ ਇਹੀ ਚਾਹੁੰਦਾ ਵੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਬਹੁਤ ਸਾਰੇ ਬੱਚੇ ਆ ਜਿਹੜੇ ਐਥਲੈਟਿਕਸ ਤੋਂ ਦੂਰ ਹੁੰਦੇ ਜਾ ਰਹੇ ਆ, ਜ਼ਿਆਦਾ ਉਹ ਨਸ਼ਿਆਂ 'ਚ ਪਏ ਹੋ ਆ। ਜੀ ਇਸ ਕਰਕੇ ਮੈਂ ਲਾਸਟ ਈਅਰ ਮੈਂ ਇੰਡੀਆ ਗਿਆ ਸੀ, ਪਿੰਡ 'ਚ ਵੀ ਮੈਂ ਸਪੋਰਟਸ ਦਾ ਇੱਕ ਟੂਰਨਾਮੈਂਟ ਕਰਾਇਆ। ਜੀ ਉੱਥੇ ਵੀ ਮੈਂ ਐਥਲੈਟਿਕਸ ਨੂੰ ਕਰਵਾਉਣ ਦੀ ਟਰਾਈ ਕੀਤੀ। ਉੱਥੇ ਵੀ ਕੁਛ ਕਮੇਟੀ ਮੈਂਬਰਾਂ ਨੇ ਐਥਲੈਟਿਕਸ ਨੂੰ, ਜਦ ਮੈਂ ਉਹਨਾਂ ਨੂੰ ਸਾਰਾ ਕੁਛ ਪ੍ਰਾਈਜ਼ ਵੀ ਲੈਤੇ, ਟਰੋਫੀਆਂ ਵੀ ਲੈਤੀਆਂ, ਉਹਨਾਂ ਨੇ ਫਿਰ ਉਹਨੂੰ ਡਿਕਲਾਈਨ ਕਰਤਾ। ਉਹਨਾਂ ਨੇ ਸਿਰਫ ਹਾਕੀ ਅਤੇ ਫੁੱਟਬਾਲ ਹੀ ਕਰਾ ਕੇ ਛੱਡਤੇ, ਜਿਸ ਤੋਂ ਮੈਂ ਕਾਫੀ ਡਿਸਪੋਇੰਟਡ ਹੋਇਆ ਕਿ ਮੈਨੂੰ ਇਹ ਚਾਹੀਦਾ, ਮੈਂ ਇਹੀ ਚਾਹੁੰਦਾ ਕਿ ਕਮੇਟੀਆਂ ਨੂੰ ਸਮਝਣ ਦੀ ਲੋੜ ਆ ਕਿ ਕਿਹੜੀਆਂ ਕਿਹੜੀਆਂ ਗੇਮਾਂ ਹੋਰ ਅੱਗੇ ਲਿਆਉਣ ਦੀ ਲੋੜ ਆ। ਜਿਹੜਾ ਐਥਲੈਟਿਕਸ ਵਾ ਉਹ ਇੰਡੀਵਿਜੂਅਲ ਗੇਮ ਆ। ਤੁਹਾਨੂੰ ਮੰਨ ਲਓ ਫੁੱਟਬਾਲ ਦੇ ਸਾਰੇ ਪਲੇਅਰ ਨਹੀਂ ਲੱਭਦੇ, ਇੱਕ ਐਥਲੀਟ ਆ ਉਹ ਇਕੱਲਾ ਪਾਰਟੀਸਪੇਟ ਕਰ ਸਕਦਾ। ਸੌਖੀ ਗੇਮ ਆ, ਖਰਚਾ ਘੱਟ ਵਾ, ਉੱਤੇ ਖਰਚਾ ਕੋਈ ਨਹੀਂ। ਤੁਹਾਨੂੰ ਵੱਧ ਤੋਂ ਵੱਧ ਇੱਕ ਜੁੱਤੀ ਚਾਹੀਦੀ ਆ ਜੀ, ਨੱਠਣ ਵਾਲੇ ਪ੍ਰੋਪਰ ਸ਼ੂਜ਼ ਚਾਹੀਦੇ ਆ, ਅਤੇ ਬਾਕੀ ਟੀ-ਸ਼ਰਟ, ਇੱਕ ਨਿੱਕਰ ਚਾਹੀਦੀ ਆ। ਸਭ ਤੋਂ ਸਸਤਾ ਸਪੋਰਟਸ ਆ ਜੀ ਇਹ, ਕ੍ਰਿਕਟ ਨਾਲੋਂ ਵੀ। ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ, ਅਤੇ ਮੇਰਾ ਪਿੰਡ ਲਸਾੜਾ ਹੈ। ਅਤੇ ਲਸਾੜੇ ਪਿੰਡ ਜਿਹੜਾ ਆ ਉਹ ਫਲੌਰ ਅਤੇ ਨਵਾਂ ਸ਼ਹਿਰ ਨੂੰ ਜਾਂਦੀ ਹੋਈ ਸੜਕ ਦੇ ਉੱਤੇ ਵਾਕਿਆ ਆ। ਅਤੇ ਉਸ ਤੋਂ ਬਾਅਦ ਮੈਂ ਉੱਥੇ ਟੀਚਿੰਗ ਦੀ ਜੋਬ 'ਚ ਸੀਗਾ ਜੀ। ਅਤੇ ਲੇਕਿਨ ਬਾਅਦ ਵਿੱਚ ਮੇਰਾ ਬੇਟਾ ਜਿਹੜਾ ਆ ਵੱਡਾ ਉਹ ਇੱਥੇ ਆ ਗਿਆ ਸੀ 1985 ਵਿੱਚ 1985 ਵਿੱਚ ਇੱਥੇ ਆ ਗਿਆ ਸੀ। ਔਰ ਉਸ ਤੋਂ ਬਾਅਦ ਇਸ ਨੇ ਫਿਰ ਸਾਨੂੰ ਵੀ ਇੱਥੇ ਬੁਲਾਇਆ ਅਤੇ ਅਸੀਂ ਵੀ ਇੱਥੇ ਆ ਕੇ ਚਲੇ ਗਏ। ਇੱਥੇ ਦਾ ਹਾਲਾਤ ਸਾਰਾ ਵਧੀਆ ਲੱਗਾ ਮੈਨੂੰ, ਮੈਂ ਦੇਖ ਕੇ ਫਿਰ ਪਿੰਡ ਚਲੇ ਗਿਆ। ਮੈਂ ਆਪਣੀ ਜੌਬ ਕਰਦਾ ਰਿਹਾ। ਫਿਰ ਇਹਨੇ ਛੋਟੇ ਭਰਾ ਰਣਵੀਰ ਨੂੰ ਸੱਦ ਲਿਆ। ਰਣਵੀਰ ਸਿੰਘ ਇੱਥੇ ਵੀ ਅਤੇ ਪਿੰਡ ਵੀ ਐਥਲੈਟਿਕਸ ਦੇ ਵਿੱਚ ਜਾਂ ਰੇਸ ਦੇ ਵਿੱਚ ਉਹਦਾ ਕਾਫੀ ਸ਼ੌਕ ਸੀ। ਉੱਥੇ ਵੀ ਇਹ ਆਪਣੇ ਹੋਰ ਦੋਸਤਾਂ ਨਾਲ, ਮਿੱਤਰਾਂ ਨਾਲ ਦੂਰ ਦੂਰ ਫਿਰਨ, ਨੱਠਣ ਲਈ, ਦੌੜਨ ਲਈ ਚੱਲ ਜਾਂਦਾ ਸੀ। ਕਦੇ ਕਦੇ ਜਿੱਥੇ ਪੜ੍ਹਦਾ ਸੀ ਫਲੌਰ ਸੈਕੰਡਰੀ ਸਕੂਲ 'ਚ, ਉੱਥੇ ਪ੍ਰਿੰਸੀਪਲ ਸਾਹਿਬ ਮੇਰੇ ਦੋਸਤ ਸੀ, ਉਹਨਾਂ ਨੇ ਕਈ ਵਾਰੀ ਮੈਨੂੰ ਕੰਪਲੇਂਟ ਵੀ ਕੀਤੀ ਕਿ ਇੱਦਾਂ ਚੱਲ ਜਾਂਦਾ, ਭੱਜਦਾ ਰਹਿੰਦਾ। ਤਾਂ ਲੇਕਿਨ ਇਹਦਾ ਸ਼ੌਕ ਸੀ ਅਤੇ ਉਹਦੇ ਲਈ ਮੈਂ ਕੋਈ ਇੱਦਾਂ ਵਿਘਨ ਨਹੀਂ ਪਾਇਆ ਅਤੇ ਆਪਣੇ ਤੌਰ 'ਤੇ ਚੱਲਦਾ ਰਿਹਾ। ਇੱਥੇ ਆ ਕੇ ਵੀ ਇਸ ਨੇ ਇਸੇ ਕੰਮ ਨੂੰ ਜਿਹੜਾ ਉਹ ਚਾਲੂ ਰੱਖਿਆ ਅਤੇ ਇਹਦਾ ਮਨ 'ਚ, ਲੇਕਿਨ ਇੱਥੇ ਥੋੜ੍ਹਾ ਇਹ ਜ਼ਰੂਰ ਮੈਂ ਮਹਿਸੂਸ ਕਰਦਾ ਸੀ ਕਿ ਜੋਬ ਵੀ ਨਾਲ ਦੀ ਨਾਲ ਕਰਨ ਦੀ ਲੋੜ ਵਾ। ਸੋ ਇਹ ਜੋਬ ਵੀ ਕਰਦਾ ਰਿਹਾ, ਹੁਣ ਵੀ ਜੋਬ ਵੀ ਕਰਦਾ ਆ ਅਤੇ ਇਹ ਐਥਲੈਟਿਕਸ ਦਾ ਸ਼ੌਕ ਵੀ ਰੱਖਦਾ ਆ। ਪਾਪਾ ਕੋਲ ਕਲੱਬ ਦਾ ਵੀ ਮੈਂਬਰ ਆ ਜੀ। ਇੱਥੇ ਸਟੇਡੀਅਮ 'ਚ ਵੀ ਜਾਂਦਾ ਆ। ਹੋਰ ਸਿੱਖ ਨੈਸ਼ਨਲ ਗੇਮ ਦੇ ਵਿੱਚ ਵੀ ਉੱਥੇ ਸਾਰਾ ਸਮਾਜਿਕ ਤੌਰ 'ਤੇ ਹਿੱਸਾ ਲੈਂਦਾ ਰਹਿੰਦਾ ਆ। ਅਤੇ ਇਸ ਗੱਲ ਦੀ ਲੋੜ ਆ ਅਤੇ ਮੈਂ ਮਹਿਸੂਸ ਕੀਤਾ ਕਿ ਪਹਿਲਾਂ ਤਾਂ ਮੈਂ ਇੱਦਾਂ ਸੋਚਦਾ ਸੀ ਕਿ ਇਕੱਲਾ ਕੰਮ ਜ਼ਿਆਦਾ ਕਰਿਆ ਜਾਵੇ, ਲੇਕਿਨ ਹੁਣ ਮੈਂ ਮਹਿਸੂਸ ਕਰਦਾ ਕਿ ਖੇਡਾਂ ਵੀ ਇੱਕ ਜ਼ਿੰਦਗੀ ਦਾ ਹਿੱਸਾ ਆ। ਉਸ ਤੋਂ ਬਿਨਾਂ ਵੀ ਜੀਵਨ ਜਿਹੜਾ ਆ ਪੂਰਾ ਨਹੀਂ। ਰਣਵੀਰ ਸਿੰਘ ਪਾਬਲਾ ਜੀ ਪਿੰਡ ਲਸਾੜਾ ਤੋਂ, ਨਿਊਜ਼ੀਲੈਂਡ ਦੇ ਹੁਣ ਨਿਵਾਸੀ ਨੇ, ਸਾਡੇ ਨਾਲ ਅੱਜ ਬਿਰਾਜਮਾਨ ਨੇ ਅਤੇ ਗੱਲਾਂ ਬਾਤਾਂ ਹੋ ਰਹੀਆਂ ਐਥਲੈਟਿਕਸ ਦੇ ਉੱਪਰ, ਕਿਉਂਕਿ ਕੋਚਿੰਗ ਕਰਦੇ ਨੇ, ਖਾਸ ਕਰਕੇ ਉਹਨਾਂ ਪਲੇਅਰਸ ਦੀ ਕੋਚਿੰਗ ਕਰਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਪੂਰੇ ਨਹੀਂ ਹੁੰਦੇ। ਔਰ ਇਹ ਜ਼ਿਆਦਾ ਵਲੰਟੀਅਰ ਕੰਮ ਹੁੰਦਾ ਆ ਅਤੇ ਇਹਦੇ ਵਿੱਚ ਵੈਸੇ ਇਹਨਾਂ ਦੀ ਸ਼ਾਬਾਸ਼ ਬਣਦੀ ਹੈ। ਆਪਣੇ ਭਾਈਚਾਰੇ ਦੇ ਵਿੱਚ ਵੀ ਤਾਂ ਇਹੋ ਜਿਹੇ ਹੁੰਦੇ ਹੋਣਗੇ ਬੱਚੇ ਜਿਹੜੇ ਇਹਨਾਂ ਸਮੱਸਿਆਵਾਂ ਨਾਲ ਘਿਰੇ ਹੋਣਗੇ, ਔਰ ਜਾਂ ਹੋ ਸਕਦਾ ਜੇ ਇੱਦਾਂ ਹੀ ਉਹ ਵੱਡੇ ਹੋਣ ਤਾਂ ਉਹ ਮਾਨਸਿਕ ਤੌਰ 'ਤੇ ਹੋਰ ਜ਼ਿਆਦਾ ਪਿਛੜ ਜਾਣ ਜਾਂ ਡਿਸਅਪੁਆਇੰਟ ਹੋ ਜਾਣ। ਕਿੰਨਾ ਕੁ ਹੁੰਗਾਰਾ ਮਿਲਦਾ ਆ ਆਪਣੇ ਭਾਈਚਾਰੇ ਤੋਂ? ਦੇਖੋ ਹਰਜੀਤ ਜੀ, ਜਿਹੜਾ ਮੇਨਲੀ ਜਿਹੜੇ ਮਾਨਸਿਕ ਤੌਰ 'ਤੇ ਬੱਚੇ ਨਹੀਂ ਫੁੱਲੀ ਹੈਗੇ ਜੀ, ਉਹਨਾਂ ਨੂੰ ਕਈਆਂ ਨੂੰ ਔਟਿਜ਼ਮ ਪ੍ਰੋਬਲਮ ਆ ਜਾਂ ਹੈਂਡੀਕੈਪ ਆ। ਆਪਣੀ ਪੰਜਾਬੀ ਕਮਿਊਨਿਟੀ ਆ ਜਾਂ ਤਾਂ ਉਹਨੂੰ ਹਾਈਡ ਕਰਦੀ ਆ ਜੀ, ਕਿ ਮੈਂ ਆਪਣਾ ਬੱਚਾ ਇਹਨੂੰ ਛੁਪਾਉਂਦੀ ਆ ਕਿ ਮੈਂ ਆਪਣੇ ਬੱਚੇ ਨੂੰ ਟ੍ਰੇਨਡ ਕਰ ਨਹੀਂ ਸਕਦੇ ਜਾਂ ਉਹਨਾਂ ਨੂੰ ਪਤਾ ਨਹੀਂ। ਮੈਂ ਕੁਛ ਟਾਈਮ ਪਹਿਲਾਂ ਇੱਕ ਫੈਮਿਲੀ ਨਾਲ ਟਰਾਈ ਕੀਤੀ, ਉਹਨਾਂ ਦੇ 2 ਬੱਚੇ ਸੀ ਜਿਹੜੇ ਉਹਨਾਂ ਨੂੰ ਥੋੜ੍ਹਾ ਨਿਗਾਹ ਨਾ ਸੀ ਉਹਨਾਂ ਦੀ, ਜੀ,
ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਬੱਚਿਆਂ ਨੂੰ ਟ੍ਰੇਨਡ ਕਰ ਦਿੰਦਾ ਸ਼ਾਰਟ ਪੁੱਟ ਤੇ ਡਿਸਕਸ ਲਈ। ਜੀ ਚਲੋ ਥੋੜ੍ਹਾ ਔਖਾ ਵੀ ਹੁੰਦਾ, ਜਿਹੜਾ ਬੰਦਾ 100 ਉਹਨੂੰ ਪੂਰਾ ਦਿਖ ਨਹੀਂ ਰਿਹਾ ਤੇ ਉਹ ਬੱਚੇ ਨੂੰ ਟ੍ਰੇਨਡ ਕਰਨਾ ਥੋੜ੍ਹਾ ਔਖਾ ਹੁੰਦਾ, ਪਰ ਮੈਂ ਇਹ ਟ੍ਰੇਨਿੰਗ ਕਰ ਸਕਦਾ, ਉਹਨਾਂ ਨੂੰ ਦੇ ਸਕਦਾ ਟ੍ਰੇਨਿੰਗ ਪ੍ਰੋਪਰ। ਲੇਕਿਨ ਉਹ ਫੈਮਿਲੀ ਨੇ ਵੀ ਪ੍ਰੋਪਰ ਮੈਨੂੰ ਰਿਪਲਾਈ ਨਹੀਂ ਕੀਤਾ। ਤੇ ਇਸ ਕਰਕੇ ਮੈਂ ਤਾਂ ਆਪਣੀ ਕਮਿਊਨਿਟੀ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਬੱਚਾ ਤੁਹਾਡਾ ਡਜ਼ਨਟ ਮੈਟਰ ਉਹਨੂੰ ਕੀ ਪ੍ਰੋਬਲਮ ਆ, ਅੰਗਹੀਣ ਆ, ਲੜਕਾ ਵਾ, ਲੜਕੀ ਆ। ਜਦ ਕਿ ਜਿਹੜੀ ਨਿਊਜ਼ੀਲੈਂਡ ਕੀਵੀ ਕਮਿਊਨਿਟੀ ਹੈ ਉਹ ਇਹ ਚੀਜ਼ ਨੂੰ ਨਹੀਂ ਸਮਝਦੀ, ਉਹ ਕੇਅਰ ਨਹੀਂ ਕਰਦੇ ਉਹਨਾਂ ਦੇ ਬੱਚੇ ਨੂੰ ਕੀ ਪ੍ਰੋਬਲਮ। ਉਹ ਲਿਆ ਕੇ ਟਰਾਈ ਕਰਦੇ ਆ ਕਿ ਬੱਚਾ ਸਾਡਾ ਸਪੋਰਟਸ 'ਚ ਜਾਵੇ ਜੀ। ਤੇ ਉਹਨਾਂ ਬਹੁਤ ਸਾਰੀ ਕੀ ਹੁੰਦਾ, ਉਹਨੂੰ ਇੰਗਲਿਸ਼ 'ਚ ਵੀ ਅੱਖਰ ਕਹਿੰਦੇ ਆ, ਗਰੋਥ ਐਂਡ ਡਿਵੈਲਪਮੈਂਟ ਅੱਖਰ ਯੂਜ਼ ਹੁੰਦਾ। ਉਹਨਾਂ ਬਹੁਤ ਸਾਰੀਆਂ ਬੋਡੀ 'ਚ ਆਟੋਮੈਟਿਕਲੀ ਜਦ ਤੁਸੀਂ ਸਪੋਰਟਸ ਕਰਦੇ ਆ ਤਾਂ ਬ੍ਰੇਨ ਨੂੰ ਜ਼ਿਆਦਾ ਯੂਜ਼ ਕਰਦੇ, ਡਿਵੈਲਪ ਹੋ ਜਾਂਦੇ ਗੁੱਡ ਸੈਲਸ। ਕਈ ਵਾਰੀ ਮੈਮਰੀ ਤੁਹਾਡੀ ਜ਼ਿਆਦਾ ਬੈਟਰ ਕੰਮ ਕਰਨ ਲੱਗ ਪੈਂਦੀ ਆ। ਇਸ ਕਰਕੇ ਜਿਹੜੇ ਬੱਚੇ ਨੂੰ ਮੈਂ ਟ੍ਰੇਨ ਕੀਤਾ ਉਹਨੂੰ ਸਟਾਰਟਿੰਗ 'ਚ ਬੜੀ ਪ੍ਰੋਬਲਮ ਆਈ, ਉਹ ਟ੍ਰੇਨਡਨੈਸ ਹੋ ਰਿਹਾ, ਆਟਿਜ਼ਮ ਦੀ ਪ੍ਰੋਬਲਮ ਸੀ, ਉਹਨੂੰ ਪਤਾ ਕੱਖ ਨਾ। ਉਹਨੂੰ ਕਾਫੀ ਟਾਈਮ ਮੈਂ ਉਹਦੇ ਪਿਓ ਨੂੰ ਦੱਸਿਆ ਕਿ ਉਹਦੇ ਫਾਦਰ ਨੂੰ ਕਿ ਇਹਨੂੰ ਟ੍ਰੇਨਡ ਕਰਨ ਨੂੰ ਟਾਈਮ ਲੱਗਣਾ ਜੀ, ਵੀ ਕਦੇ ਵੀ ਕੋਈ ਗੱਲ ਆ ਉਹਨੂੰ 30 ਤੋਂ 32 ਵਾਰ ਜੇ ਉਹਨੂੰ ਰਿਪੀਟ ਕਰਾਂਗੇ ਤੇ ਉਹਨਾਂ ਨੂੰ ਆਟੋਮੈਟਿਕਲੀ ਸਮਝ ਲੱਗ ਜਾਂਦੀ ਆ, ਰਿਪੀਟ ਕਰਨਾ ਵਾਰ-ਵਾਰ। ਜੀ ਜੀ। ਇਸ ਕਰਕੇ ਉਹ ਬੱਚਾ ਬਿਲਕੁਲ ਇੱਦਾਂ ਹੋਈ, ਉਹਨੂੰ ਜਦ ਮੈਂ 30-32 ਵਾਰ ਰਿਪੀਟ ਇੱਕ ਚੀਜ਼ ਨੂੰ ਕਰਨਾ ਤਾਂ ਉਹ ਸਮਝਣ ਲੱਗ ਪਿਆ। ਉਹਨਾਂ ਦੀ ਬ੍ਰੇਨ ਵੀ ਠੀਕ ਹੋ ਗਈ, ਫਰਕ ਪੈਣ ਲੱਗ ਪਿਆ, ਮੈਮਰੀ ਵੀ ਠੀਕ ਹੋ ਗਈ ਅਤੇ ਉਹ ਟ੍ਰੇਨਿੰਗ ਵੀ ਸ਼ੁਰੂ ਕਰਨ ਲੱਗ ਪਿਆ ਜੀ। ਇਹ ਇੱਕ ਮੈਂ ਬਸ ਮੈਨੂੰ ਥੋੜ੍ਹਾ ਆਈਡੀਆ ਸੀਗਾ ਕਿ ਇਹੀ ਥਿਊਰੀ ਹੀ ਬੱਚਿਆਂ 'ਤੇ ਕਰਨੀ ਹੈ ਵੀ ਇਹਨਾਂ ਨੂੰ ਹੀ ਟ੍ਰੇਨਡ ਕਰਨਾ ਮੇਰਾ ਇੱਕ ਸ਼ੌਕ ਆ ਜੀ, ਜਿਹੜੇ ਕਿ ਜ਼ਿਆਦਾ ਮਾਨਸਿਕ ਤੌਰ 'ਤੇ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਆ ਜੀ। ਅਤੇ ਇਹ ਜਿਹੜੀ ਐਥਲੈਟਿਕਸ ਆ ਦੂਜੇ ਪਾਸੇ ਇਹ ਡਿਪਰੈਸ਼ਨ ਨੂੰ ਦੂਰ ਕਰਦੀ ਆ। ਬਾਹਰ ਨਿਕਲੋ, ਮੈਂ ਪੰਜਾਬੀ ਕਮਿਊਨਿਟੀ ਨੂੰ ਕਹਿਣਾ ਕਿ ਇਕੱਲਾ ਕੰਮ ਨੂੰ ਨਾ ਲੱਗੇ ਰਹੋ, ਤੁਸੀਂ ਕੰਮ ਦੀ ਬਜਾਏ ਬੱਚਿਆਂ 'ਤੇ ਵੀ ਧਿਆਨ ਦਿਓ ਕਿ ਤੁਹਾਡੇ ਬੱਚਿਆਂ ਨੂੰ ਸਪੋਰਟਸ ਵਾਲਾਂ ਲਿਆਓ। ਜਦ ਕਿ ਜੋ ਮੇਰੀ ਅੱਜ ਤੱਕ ਸਪੋਰਟਸ ਸਟੱਡੀ ਕੀਤੀ ਉਹਦੇ ਹਿਸਾਬ ਨਾਲ ਕਿ ਪੰਜਾਬੀ ਕਮਿਊਨਿਟੀ ਦੀ ਬੋਡੀ ਸਪੋਰਟਸ ਲਈ ਬੈਸਟ ਬੋਡੀ ਆ। ਗੋਰਿਆਂ ਤੋਂ ਬਾਅਦ ਸੈਕਿੰਡ ਨੰਬਰ 'ਤੇ ਸਭ ਤੋਂ ਵਧੀਆ ਪੈਰ ਵਾ ਜਿਹੜੇ ਐਥਲੈਟਿਕਸ ਸੂਟੇਬਲ ਵਾ ਅਤੇ ਬੋਡੀ ਸੂਟੇਬਲ ਵਾ, ਅਤੇ ਆਪਣੇ ਪੰਜਾਬੀ ਕਮਿਊਨਿਟੀ 19 ਸਭ ਤੋਂ ਪਛੜੀ ਹੋਈ ਆ। ਦੂਜੇ ਪਾਸੇ ਨਿਊਜ਼ੀਲੈਂਡ 'ਚ ਪੈਸੀਫਿਕ ਕਮਿਊਨਿਟੀ ਦੇ ਲੋਕ ਰਹਿੰਦੇ ਆ ਜਿਨ੍ਹਾਂ ਦੇ ਸਰੀਰ ਕਾਬਲੀਅਤ ਵਾਈਜ਼ ਉਹਨਾਂ ਦੀ ਬੋਡੀ ਭਾਰੀ ਆ ਅਤੇ ਪੈਰ ਵੀ ਸੂਟੇਬਲ ਹੈ ਨਹੀਂ, ਉਹ ਫੇਰ ਵੀ ਸਟਰਗਲ ਕਰਕੇ ਸਾਡੇ ਨਾਲੋਂ ਵੱਧ ਮੈਡਲ ਲੈ ਰਹੇ। ਸਭ ਤੋਂ ਵੱਡਾ ਉਹ ਸਪੋਰਟਸ 'ਚ ਵਾ। ਇਸ ਕਰਕੇ ਸਾਡੀ ਕਮਿਊਨਿਟੀ ਨੂੰ ਵਿਚਾਰ ਕਰਨ ਦੀ ਲੋੜ ਆ ਕਿ ਅਸੀਂ ਪਿੱਛੇ ਕਿਸ ਸ਼ਹਿਰ ਤੋਂ। ਹਾਂਜੀ, ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ, ਅਤੇ ਮੈਂ ਰਣਵੀਰ ਦਾ ਬੜਾ ਭਰਾ ਹਾਂ। ਅਤੇ ਪਹਿਲਾਂ ਮੈਂ ਇੱਥੇ ਆਇਆ ਸੀ, ਫਿਰ ਇਹ ਆਏ ਆ, ਅਤੇ ਅਸੀਂ ਕਾਫੀ ਚਿਰ ਇਕੱਠੇ ਰਹੇ ਹਾਂ। ਅਤੇ ਫਿਰ ਇਹਦਾ ਮੇਨ ਮਕਸਦ ਥੋੜ੍ਹਾ ਇੰਟਰਸਟ ਇਹਦਾ ਸਪੋਰਟਸ 'ਚ ਹੀ ਹੁੰਦਾ ਸੀ। ਕਾਫੀ ਇਸ ਚੀਜ਼ ਦੇ ਵਿੱਚ ਆਪਣਾ ਇਹ ਇੰਟਰਸਟ ਦਿਖਾਉਂਦਾ ਸੀਗਾ। ਪਰ ਅਸੀਂ ਤਾਂ ਕਈ ਵਾਰੀ ਇਹਨੂੰ ਕਹਿੰਦੇ ਹੁੰਦੇ ਸੀਗੇ ਵੀ ਨਹੀਂ ਕਰਨਾ ਯਾਰ, ਇਹ ਤੂੰ ਕਿਹੜੇ ਚੱਕਰਾਂ 'ਚ ਵੀ ਉਹ ਕੰਮ ਕਰ। ਪਰ ਫਿਰ ਵੀ ਇਹਨੇ ਆਪਣਾ ਇਹ ਸ਼ੌਂਕ ਪੁਗਾਉਣ ਦੇ ਲਈ ਇਹਨੇ ਪੂਰੀ ਮਿਹਨਤ ਕੀਤੀ ਹੈ ਜੀ। ਮੇਰਾ ਨਾਮ ਸ਼ਸ਼ੀ ਪਾਬਲਾ ਹੈ, ਮੈਂ ਰਣਬੀਰ ਪਾਬਲਾ ਦੀ ਵਾਈਫ ਹਾਂ ਕਿ ਮੈਂ ਖੁਦ ਅਕਾਊਂਟਸ 'ਚ ਕੰਮ ਕਰਦੀ ਹਾਂ ਔਰ ਇਹਨਾਂ ਦਾ ਟੋਟਲੀ ਪੈਸ਼ਨ ਸਪੋਰਟਸ ਆ। ਐਂਡ ਈਵਨ ਸਾਡੇ ਬੱਚਿਆਂ ਦਾ ਵੀ ਉਹਨਾਂ ਪੈਸ਼ਨ ਸਪੋਰਟਸ ਦੇ ਵਿੱਚ ਨਹੀਂ ਗਿਆ। ਸਾਡੀ ਮਿਡਲ ਆਈ ਡਾਟਰ ਦਾ ਸ਼ੀ ਇਜ਼ ਰੀਲੀ ਗੁੱਡ, ਉਹ ਮੈਰਾਥਨ ਵੀ ਕਰਦੀ ਰਹੀ ਹੈ, ਰਨਿੰਗ ਵੀ ਕਰਦੀ ਰਹੀ ਹੈ, ਹੁਣ ਵੀ ਸੌਕਰ ਕਰਦੀ ਹੈ, ਪਰ ਨਾਟ ਟੂ ਦੈਟ ਐਕਸਟੈਂਟ ਕਿ ਜਿੰਨਾ ਇਹਨਾਂ ਦਾ ਪੈਸ਼ਨ ਸਪੋਰਟਸ ਦੇ ਵਿੱਚ ਹੈਗਾ ਆ। ਅਤੇ ਇਸ ਨੂੰ ਸਾਨੂੰ ਸਾਰਿਆਂ ਨੂੰ ਸਪੋਰਟ ਕਰਨ ਲਈ ਐਕਚੁਅਲੀ ਮੇਰੇ 'ਤੇ ਜ਼ਿਆਦਾ ਬੋਝ ਸੀਗਾ ਇਸ ਚੀਜ਼ ਦਾ, ਬਿਕਾਜ਼ ਇਹਨਾਂ ਨੂੰ ਸਪੋਰਟ ਕਰਨ ਲਈ ਮੈਂ ਘਰ ਬੱਚਿਆਂ ਨੂੰ ਵੀ ਦੇਖਦੀ ਸੀਗੀ, ਘਰ ਵੀ ਦੇਖਦੀ ਸੀਗੀ, ਅਤੇ ਇਹਨਾਂ ਨੂੰ ਵੀ ਸਪੋਰਟ ਨਾਲ ਕਰਦੀ ਸੀਗੀ। ਅਤੇ we had hurdles but eventually ਇਹਨਾਂ ਦਾ ਖੁਦ ਪੈਸ਼ਨ ਹੋਣ ਦੀ ਖਾਤਰ I think that's where he is, because ਇਹਨਾਂ ਨੇ ਬਹੁਤ ਆਪਣਾ ਟਾਈਮ ਫੈਮਲੀ ਤੋਂ ਬਾਅਦ ਕੱਢ ਕੇ ਉਹਦੇ 'ਚ ਟਾਈਮ ਸਪੈਂਡ ਕੀਤਾ। ਤੋਂ ਹੀ ਇਸੇ ਚੀਜ਼ ਖੁਦ ਮੈਂ ਸਪੋਰਟਸ ਮੈਂ ਰਿਹਾ ਅਤੇ ਉਹਦੇ ਕਾਰਨ ਮੈਨੂੰ ਇਹੀ ਲੱਗਦਾ ਸੀ ਕਿ ਨਹੀਂ ਬਈ ਬੱਚਿਆਂ ਨੂੰ ਸਪੋਰਟਸ ਵਿੱਚ ਲਿਆਉਣਾ ਬਹੁਤ ਜ਼ਰੂਰੀ ਆ। ਅਤੇ ਇਹ ਬੱਚਾ ਥੋੜ੍ਹਾ ਪਿੱਛੇ ਰਹਿਣ ਦੇ ਕਰਕੇ ਇਹਦੀ ਆਟਿਜ਼ਮ ਪ੍ਰੋਬਲਮ ਸਾਡੇ ਲੋਕਾਂ ਨੇ ਸਿੰਪਲੀ ਗੱਲ ਕਰ ਦੇਣੀ ਕਿ ਸਿੱਧਾ ਨਹੀਂ ਹੁੰਦਾ, ਇਹ ਡਿਫਰੈਂਟ ਸਾਰੀਆਂ ਚੀਜ਼ਾਂ ਆ, ਬਿਮਾਰੀਆਂ ਸਾਰੀਆਂ ਡਿਫਰੈਂਟ ਆ। ਅਤੇ ਇਹ ਥੋੜ੍ਹਾ ਜਿਹਾ ਉਹ ਚੱਕਰ ਦੇ ਵਿੱਚ ਮੈਂ ਇਹਦੇ ਲਈ ਜ਼ਿਆਦਾ ਟਾਈਮ ਦਿੱਤਾ ਜੀ।
ਮੈਂ ਸੋਲੋ ਤੌਰ ਤੇ ਇਹਨੂੰ ਪਾਲ ਰਿਹਾ ਤੇ ਇਹਨੂੰ ਮੈਂ ਜ਼ਿਆਦਾ ਟਾਈਮ ਮੈਂ ਸਾਰਾ ਕੰਮ ਛੱਡ ਕੇ, ਸਾਰੇ ਕੰਮ ਧੰਦੇ ਛੱਡ ਕੇ ਇਹਦੇ ਦੁਆਲੇ ਹੀ ਰਿਹਾ ਤੇ ਇਹਨੂੰ ਮੈਂ ਇਸੇ ਕੀ ਚੀਜ਼ ਪੁੱਛ ਕੀਤਾ ਕਿ ਹਾਂ ਇਹ ਕਿਸੇ ਨਾ ਕਿਸੇ ਤਰ੍ਹਾਂ ਸਪੋਰਟਸ ਦੇ ਵਿੱਚ ਐਡਜਸਟ ਹੋ ਜੇ। ਤੇ ਇਸ ਟਾਈਮ ਇਹ ਨਿਊਜ਼ੀਲੈਂਡ ਦੀ ਸਪੈਸ਼ਲ 올림픽 ਲਈ ਖੇਡ ਰਿਹਾ ਆ ਜੀ। ਤੇ ਪਿਛਲੇ ਸਾਲ ਜਦੋਂ ਟੂਰਨਾਮੈਂਟ ਹੋਇਆ ਤਾਂ ਉਹਨਾਂ ਦੇ ਵਿੱਚ ਇਹ ਵਧੀਆ ਪਰਫਾਰਮੈਂਸ ਸੀ, ਪਹਿਲੀ ਵਾਰੀ ਦੀ ਪਰਫਾਰਮੈਂਸ ਸੀਗੀ ਤੇ 100 ਮੀਟਰ ਸੈਕਿੰਡ ਸੀਗੀ, 200 ਮੀਟਰ ਵੀ 4th ਸੀਗੀ, 400 4th ਸੀਗੀ। ਬਹੁਤ ਵਧੀਆ ਇਹਦੇ ਵੱਲੋਂ ਹੁੰਗਾਰਾ ਮਿਲਿਆ। ਪਰ ਮੈਂ ਪਰਮਾਤਮਾ ਬਾਕੀ ਮਿਹਰ ਕਰਨ ਜੀ, ਮੈਂ ਆਪਦੇ ਵੱਲੋਂ ਪੂਰੀ ਟਰਾਈ ਇਹੀ ਕਰ ਰਿਹਾ ਕਿ ਇਹਨੂੰ ਮੈਂ ਕਿਸੇ ਪਾਸੇ ਪੁਸ਼ ਕਰਾਂ ਗੇਮ ਦੇ ਵਿੱਚ। ਕੋਚਿੰਗ ਪ੍ਰੋਫੈਸ਼ਨਲ ਰਣਬੀਰ ਸਿੰਘ ਜੀ ਨੇ ਕੋਚਿੰਗ ਇਹ ਦਿੰਦੇ ਨੇ ਤੁਹਾਡੇ ਸਪੁੱਤਰ ਨੂੰ। ਖੁਸ਼ ਹੋ ਇਹਨਾਂ ਦੀਆਂ ਸੇਵਾਵਾਂ ਤੋਂ? ਬਹੁਤ ਜ਼ਿਆਦਾ ਵਧੀਆ, ਭਾਜੀ ਹੁਣਾਂ ਨੇ ਬਹੁਤ ਸਪੋਰਟ ਕੀਤੀ ਤੇ ਕਈ ਵਾਰੀ ਤਾਂ ਭਾਜੀ ਹੁਣੀ ਆਪ ਵੀ ਘਰੋਂ ਵੀ ਲੈ ਆਉਂਦੇ, ਲਿਆਣ ਕੇ ਦੀ ਟ੍ਰੇਨਿੰਗ ਕਰਾ ਦਿੰਦੇ ਆ। ਸੋ ਮੈਂ ਬਹੁਤ ਧੰਨਵਾਦ ਕਰਦਾ ਭਾਜੀ ਹੁਣਾਂ ਦਾ ਨਾ। ਕੋਸ਼ਿਸ਼ ਕਰਦੇ ਹਾਂ ਦਮਨਪ੍ਰੀਤ ਦੇ ਨਾਲ ਗੱਲ ਕਰਨ ਦੇ ਲਈ। ਡਿਸਕਸ ਵੀ ਇਹਨਾਂ ਨੇ ਸੁੱਟੀ ਆ, ਜਿਹਨੂੰ ਪੰਜਾਬੀ 'ਚ ਆਪਾਂ ਪਾਥੀ ਕਹਿ ਦਿੰਦੇ ਆ, ਸਾਡੇ ਟਾਈਮ ਪਾਥੀ ਹੋਈ ਕਹਿੰਦੇ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ ਸੀ ਡਿਸਕਸ ਥਰੋ ਕਹਿੰਦੇ ਆ। ਜੈਵਲਿਨ ਵੀ ਇਹਨਾਂ ਨੇ ਸਿਖਾਈ ਆ ਤੇ ਰਨਿੰਗ ਦੇ ਮੈਨੂੰ ਲੱਗਦਾ ਜ਼ਿਆਦਾ ਮਾਹਰ ਨੇ, ਜਿਹਦੇ ਵਿੱਚ ਇਹ ਆਪਣਾ ਕੰਪੀਟੀਸ਼ਨ ਵਗੈਰਾ ਲੜਦੇ ਨੇ। ਦਮਨਪ੍ਰੀਤ ਚੰਗਾ ਸਿੰਘ ਅੰਕਲ। ਹਾਂਜੀ, ਮੈਂ ਹਰਜੀਤ ਸਿੰਘ ਅੰਕਲ, ਸ਼ੁਕਰੀਆ ਤੁਹਾਨੂੰ ਮੇਰਾ ਨਾਮ ਲਿਆ ਤੁਸੀਂ। ਤੁਹਾਨੂੰ ਚੰਗਾ ਲੱਗਦਾ ਟ੍ਰੇਨਿੰਗ ਕਰਦਿਆਂ ਨੂੰ? ਲੱਗਦਾ ਕਿਦਾਂ ਹੁੰਦਾ ਆ, ਪਰ ਵਧੀਆ ਲੱਗਦਾ ਆ। ਅੱਛਾ, ਇਹ ਤੁਹਾਡੇ ਜਿਹੜੇ ਕੋਚ ਨੇ ਜਿਹੜੇ ਤੁਹਾਨੂੰ ਸਿਖਾਉਂਦੇ ਆ ਰਣਵੀਰ ਸਿੰਘ ਜੀ, ਇਹ ਤੁਹਾਨੂੰ ਵਧੀਆ ਸਿਖਾਉਂਦੇ ਆ? ਇਹ ਵੱਡੇ ਸਿਖਾਉਂਦੇ ਆ। ਅੱਛਾ, ਤੇ ਤੁਹਾਡੇ ਡੈਡੀ ਜੀ ਅੱਜ ਨਾਲ ਆਏ ਨੇ, ਅਕਸਰ ਤੁਹਾਡੇ ਨਾਲ ਹੀ ਆਉਂਦੇ ਆ? ਇਹਦਾ ਅਕਸਰ ਨਾਲ ਹੀ ਆਉਂਦੇ। ਤੇ ਇਹ ਤੁਹਾਨੂੰ ਪ੍ਰੇਰਿਤ ਕਰਦੇ ਆ, ਤੁਹਾਨੂੰ ਕਨਵਿੰਸ ਕਰਦੇ ਆ ਕਿ ਤੂੰ ਇਦਾਂ ਗਰਾਊਂਡ ਦੇ ਵਿੱਚ ਆਉਣਾ ਹੈ ਔਰ ਤੂੰ ਵੀ ਨਾਰਮਲ ਬੱਚਿਆਂ ਵਾਂਗੂ ਔਰ ਤੂੰ ਵੀ ਵੱਡੇ ਵੱਡੇ ਤਗਮੇ ਜਿੱਤਨੇ, ਮੈਡਲਸ ਜਿੱਤਨੇ ਆ? ਇਹਦੇ ਮੈਡਲ ਜਿੱਤਨੇ ਆ। ਤੇ ਅੱਜ ਤੱਕ ਤੁਸੀਂ ਕਿਹੜੀਆਂ ਰੇਸਾਂ ਵਿਨ ਕੀਤੀਆਂ? ਇਨੀ ਰੇਸਾਂ ਮੈਂ ਤਾਂ ਕੀਤੀ ਸੀਗੀ ਅੱਗੇ ਪਹਿਲੋਂ ਟਰੰਗਾ। ਅੱਛਾ, ਉੱਥੇ ਫਿਰ ਕਿਹੜਾ ਵਿਨ ਕੀਤਾ ਤੁਸੀਂ? 100 ਮੀਟ। ਅੱਛਾ, ਫਿਰ ਉਦੋਂ ਖੁਸ਼ ਬਹੁਤ ਹੋਏ ਹੋਣੇ ਆ? ਇਹਦੇ ਕੁਝ ਬਹੁਤ ਹੁੰਦੇ ਜੀ। ਤੇ ਜਦੋਂ ਤੁਸੀਂ ਵਿਨ ਕਰਕੇ ਆਉਂਦੇ ਆ ਫਿਰ ਪਾਪਾ ਕੁਝ ਗਿਫਟ ਵੀ ਦਿੰਦੇ ਆ? ਇਹਦੇ ਗਿਫਟ ਵੀ ਦਿੰਦੇ ਆ। ਤੇ ਕਦੀ ਇਦਾਂ ਲੱਗਦਾ ਕਿ ਜਿਵੇਂ ਹੋਰ ਜ਼ਿਆਦਾ ਵੱਡੀ ਬਿਗ ਵਿਨ ਕਰਕੇ ਆਉਂਗਾ ਤਾਂ ਪਾਪਾ ਵੱਡਾ ਗਿਫਟ ਦਊਗੇ? ਬਜੀ ਕਰੂੰਗਾ ਜੀ। ਸ਼ੁਕਰੀਆ ਦਮਨਪ੍ਰੀਤ। ਥੈਂਕ ਯੂ ਹਰਜੀਤ ਲਸਾੜਾ ਜੀ, ਤੁਹਾਡਾ ਇੱਥੇ ਆਉਣ ਨਾਲ ਅਤੇ ਸਾਨੂੰ ਮੌਕਾ ਦੇਣ ਦਾ। ਅਤੇ ਮੈਂ ਮੋਸਟਲੀ ਹਰ ਕਮਿਊਨਿਟੀ ਨੂੰ ਕਹਿਣਾ, ਡਜ਼ਨਟ ਮੈਟਰ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਕਿਹੜਾ ਵੀ ਉਹਨਾਂ ਦਾ ਧਰਮ ਆ, ਜਿਹੜਾ ਸਪੋਰਟਸ ਵਾ ਇਹਦੇ ਵਿੱਚ ਕਿਸੇ ਵਿੱਚ ਧਰਮ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਕੋਈ ਕਾਸਟ ਨਹੀਂ ਹੁੰਦੀ। ਅਤੇ ਸਾਡਾ ਇੱਕੋ ਮੋਟਿਵ, ਜੇ ਤੁਹਾਡੇ ਬੱਚੇ 'ਚ ਕੋਈ ਵੀ ਜੇ ਮੰਨ ਲਓ ਉਹ ਖੜ੍ਹ ਨਹੀਂ ਸਕਦਾ, ਅਸੀਂ ਉਹਨਾਂ ਨੂੰ ਹੋਰ ਟ੍ਰੇਨਿੰਗ ਦੇ ਦਈਦੀ ਆ, ਪੈਰਾ ਗੇਮਾਂ 'ਚ ਲੈ ਜਾਈਦਾ। ਹਰ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਵਾ। ਅਤੇ ਆਪਣੀ ਮੈਂ ਕਮਿਊਨਿਟੀ ਨੂੰ ਬੇਨਤੀ ਕਰੂੰਗਾ ਵੀ ਇਹ ਨਾ ਸੋਚੋ ਕਿ ਸਾਡਾ ਬੱਚਾ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਜਾਂ ਉਹ ਫਿਜ਼ੀਕਲੀ ਠੀਕ ਨਹੀਂ ਹੈਗਾ, ਉਹਨਾਂ ਨੂੰ ਵੀ ਅਸੀਂ ਟ੍ਰੇਨਡ ਕਰ ਲਈਦਾ। ਉਹ ਡਿਫਰੈਂਟ ਤਰ੍ਹਾਂ ਦੀ ਗੇਮ ਹੁੰਦੀ ਹੈ ਹਰ ਬੱਚੇ ਲਈ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਇਹ ਨਾ ਸੋਚੋ ਕਿ ਤੁਸੀਂ ਸਪੋਰਟਸ 'ਚ ਲਿਆਓ, ਹਰ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਵਾ, ਹਰ ਇਨਸਾਨ 'ਚ ਟੈਲੈਂਟ ਵਾ। ਅਤੇ ਉਸ ਹਿਸਾਬ ਨਾਲ ਹੀ ਅਸੀਂ ਉਹਨੂੰ ਬੱਚਿਆਂ ਨੂੰ ਟ੍ਰੇਨਡ ਕਰ ਲਈਦਾ ਅਤੇ ਅਸੀਂ ਦੇਖ ਲਈਦਾ ਵੀ ਕਿੱਥੇ ਫਿੱਟ ਹੋਣੇ ਵਾਲਾ। ਜੀ ਬਿਲਕੁਲ ਜੀ, ਸ਼ੁਕਰੀਆ। ਸੋ ਅੱਜ ਦੇ ਸਨਮੁਖ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਉਸ ਪਹਿਲੂ ਨੂੰ ਉਜਾਗਰ ਕਰਨ ਦੇ ਲਈ ਜਿਹੜੀ ਅਸੀਂ ਆਪਣੇ ਕੋਲ ਲੁਕੋ ਕੇ ਰੱਖਦੇ ਹਾਂ। ਪਤਾ ਨਹੀਂ ਸਾਨੂੰ ਸ਼ਰਮ ਆਉਂਦੀ ਆ, ਪਤਾ ਨਹੀਂ ਸਾਨੂੰ ਪਤਾ ਨਹੀਂ ਕਿਹੜੀ ਦਿੱਕਤ ਆਉਂਦੀ ਆ, ਜਦ ਕਿ ਹਕੀਕਤ ਇਹ ਹੈ ਕਿ ਅਸੀਂ ਪਤਾ ਨਹੀਂ ਕਿਉਂ ਇਹਨਾਂ ਨੂੰ ਕਈ ਵਾਰ ਅੰਦਰ ਹੁਬੜ ਦਿੰਦੇ ਆ ਅਤੇ ਇਹ ਉਹਨਾਂ ਦੇ ਬਚਪਨ ਨਾਲ, ਇਹ ਉਹਨਾਂ ਦੀ ਜਵਾਨੀ ਦੇ ਨਾਲ ਅਤੇ ਇਹਨਾਂ ਦੇ ਅਗਲੀ ਉਮਰ ਦੇ ਨਾਲ ਇੱਕ ਵੱਡਾ ਖਿਲਵਾੜ ਆ ਜਿਹੜਾ ਨਹੀਂ ਹੋਣਾ ਚਾਹੀਦਾ। ਧੰਨਵਾਦ ਕਰਦੇ ਹਾਂ ਤੁਸੀਂ ਇੰਡੋਸ ਟੀਵੀ ਦੇ ਨਾਲ ਬਣੇ। ਮੈਂ ਹਰਜੀਤ ਲਸਾੜਾ ਤੇ ਕੈਮਰਾਮੈਨ ਮਹਿੰਦਰ ਰੰਧਾਵਾ ਜੀ। ਅਗਲੇ ਪ੍ਰੋਗਰਾਮ ਦੇ ਲਈ ਅਗਲੇ ਪ੍ਰਾਹੁਣੇ ਦੇ ਨਾਲ ਬਣੇ ਰਹੋ। ਪ੍ਰੋਗਰਾਮ ਸਨਮੁਖ। ਇਹ ਹਰਜੀਤ ਜੀ ਦੋ ਚੀਜ਼ਾਂ ਦੇ ਕੰਮ ਆਉਂਦਾ ਜੀ। ਇੱਕ ਤਾਂ ਇਹ ਸਟੈਮਿਨੇ ਲਈ ਆਉਂਦਾ, ਦੂਜਾ ਜਿਹੜੇ ਬਾਕਸਿੰਗ ਪਲੇਅਰ ਵਾ ਉਹਨਾਂ ਦੇ ਬਾਹਾਂ ਦੇ ਜਿੱਦਾਂ ਆਪਾਂ ਡੰਬਲਸ ਕਰਨ ਨਾਲੋਂ ਇਹ ਸਾਡੀਆਂ ਮਸਲ ਨੂੰ ਵੀ ਸਟਰੋਂਗ ਕਰਦਾ ਤੇ ਪੰਚਿੰਗ ਪਾਵਰ ਨੂੰ ਵੀ ਸਟਰੋਂਗ ਕਰਦਾ।